ਤੇ ਫਿਰ ਸਿਆਸੀ ਬੜੀ ਖਾਸਾ ਡਿਵੈਲਪਮੈਂਟਸ ਦੇਖਣ ਚ ਆਈਆਂ ਨੇ 2 ਦਿਨ ਤੋਂ। ਔਰ ਆਮ ਤੌਰ ਦੇ ਉੱਤੇ ਜਿਹੜੇ ਇਹੋ ਜਿਹੇ ਡੇਜ਼ ਹੁੰਦੇ ਨੇ ਉਹਨਾਂ 'ਚ ਸਿਆਸਤ ਦੇ ਜਿਹੜੀ ਦੁਕਾਨ ਹੁੰਦੀ ਉੱਥੋਂ ਘੱਟ ਹੀ ਸੌਦਾ ਲੱਭ ਰਿਹਾ। ਹਾਂ ਲੇਕਿਨ ਬਹੁਤ ਲੱਭ ਗਿਆ, ਬੜਾ ਲੱਭ ਗਿਆ। ਇੱਕ ਤੇ ਮੀਟਿੰਗ ਹੋਈ, ਬੜੀ ਇੰਪੋਰਟੈਂਟ ਮੀਟਿੰਗ ਸੀ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਲ ਔਰ ਪ੍ਰੈਜ਼ੀਡੈਂਟ ਸਾਹਿਬ ਤੇ ਉਹਨਾਂ ਦੇ ਜਿਹੜੇ ਵਫੂਦ ਵੀ ਜ਼ਾਹਰ ਕਰਦੇ ਨੇ ਕਿ ਜਿਹੜੇ ਸ਼ਾਮਲ ਸਨ ਜਿਹੜੇ ਉਹਦੇ 'ਚ, ਉਹਨਾਂ ਤੋਂ ਵੀ ਸਾਨੂੰ ਲੱਗਦਾ ਕਿ ਜ਼ਾਹਰ ਹੈ ਕਿ ਬੜੀ ਟੌਪ ਲੈਵਲ ਦੀ ਪੋਲੀਟੀਕਲ ਅਗਰ ਅਸੀਂ ਐਨਾਲਿਸਿਸ ਦੇ ਹਾਂ ਬਿਲਕੁਲ ਪੰਜਾਬ ਅਸੈਂਬਲੀ ਦੇ ਸਪੀਕਰ ਸਾਹਿਬ ਸਨ ਮਲਿਕ ਅਹਿਮਦ ਖਾਨ ਸਾਹਿਬ, ਇੱਕ ਇਸ ਤਰ੍ਹਾਂ ਦੀ ਇੱਕ ਹਾਈ ਲੈਵਲ ਜਿਹੜੀ ਮੀਟਿੰਗ ਹੈਗੀ ਹੈ ਤੇ ਉਹਦੇ ਵਿੱਚ ਉਹ ਸ਼ਰੀਕ ਉਹਨਾਂ ਨੂੰ ਸ਼ਰੀਕ ਕੀਤਾ ਗਿਆ ਜਾਂ ਉੱਥੇ ਉਹਨਾਂ ਨੂੰ ਰੱਖਿਆ ਗਿਆ। ਯਕੀਨਨ ਕੋਈ ਨਾ ਕੋਈ ਐਸੀ ਗੱਲ ਉਹਨਾਂ ਦੇ ਜ਼ੁਮੇ ਟਾਸਕ ਹੋਏਗਾ ਜਿਹਦੀ ਉਹਨਾਂ ਨੇ ਬਰੀਫਿੰਗ ਉੱਥੇ ਦੇਣੀ ਹੋਏਗੀ ਜਾਂ ਗੱਲਬਾਤ। ਠੀਕ ਹੈ। ਤੇ ਇਸ ਤਰ੍ਹਾਂ ਹੀ ਵਜ਼ੀਰ ਦਾਖਲਾ ਸਾਹਿਬ ਵੀ ਸਨ ਔਰ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਔਰ ਵਜ਼ੀਰ ਖਾਰਜਾ ਇਸਾਕ ਡਾਰ ਸਾਹਿਬ ਸਨ ਔਰ ਪੀਪਲਸ ਪਾਰਟੀ ਦੀ ਸੈਨੇਟਰ ਔਰ ਜਿਹੜੀ ਸੀਨੀਅਰ ਰਹਿਨੁਮਾ ਨੇ ਬਹੁਤ ਸੀਨੀਅਰ ਤੇ ਉਹ ਵੀ ਸ਼ਾਮਲ ਸੀ। ਤੇ ਇਹਨੂੰ ਲੈ ਕੇ ਫਿਰ ਕੁਝ ਜ਼ਾਹਰ ਹੈ ਕਿ ਜਦੋਂ ਕੁਝ ਹੁੰਦਾ ਹੈ ਤੇ ਕਿਧਰੇ ਤੇ ਉੱਥੇ ਫਿਰ ਕਿਆਸ ਰਾਈਆਂ ਐਨਾਲਿਸਿਸ ਉਹ ਡਿਵੈਲਪਮੈਂਟ ਹੁੰਦੇ ਨੇ। ਫਿਰ ਉਹਦੇ ਨਾਲ ਅੱਜ ਜਿਹੜੀ ਵਜ਼ੀਰ ਆਜ਼ਮ ਸਾਬਕ ਵਜ਼ੀਰ ਆਜ਼ਮ ਔਰ ਮੁਸਲਿਮ ਲੀਗ ਦੇ ਕਾਇਦ ਦੀ ਜਿਹੜੀ ਤਕਰੀਰ ਹੋਈ ਪਾਰਲੀਮਾਨੀ ਇਜਲਾਸ ਦੇ ਵਿੱਚ ਤੇ ਉਹਦੇ ਜਿਹੜੇ ਕੁਝ ਨਿਕਾਤ ਨੇ ਉਹਨਾਂ ਨੂੰ ਵੀ ਮੈਂ ਚਾਹਾਂਗਾ ਕਿ ਉਹਨਾਂ ਦੇ ਹਵਾਲੇ ਨਾਲ ਕੋਈ ਗੱਲ ਕੀਤੀ ਜਾਵੇ। ਜਿਹੜੇ ਉਹਨਾਂ 'ਚ ਮੈਨੂੰ ਲੱਗਾ ਕਿ ਇੱਕ ਤਾਂ ਚਲੋ ਡਿਵੈਲਪਮੈਂਟ ਦੇ ਹਵਾਲੇ ਨਾਲ ਗੱਲ ਕਰਨੀ, ਉਹਨਾਂ ਦੀ ਆਪਣੇ ਉਮੀਦਵਾਰਾਂ ਦੇ ਹਵਾਲੇ ਨਾਲ ਗੱਲ ਕਰਨੀ ਔਰ ਇਲੈਕਸ਼ਨ ਪ੍ਰੋਸੈਸ ਦੇ ਉੱਤੇ ਗੱਲ ਕਰਨੀ, ਉਹ ਤੇ ਇੱਕ ਬਣਦੀ ਹੈ ਕਿਉਂਕਿ ਜਦੋਂ ਬੰਦਾ ਜਿੱਤਿਆ ਹੋਵੇ ਅੱਛੀ ਖਾਸੀ ਮਾਰਜਨ 'ਚ ਪਾਰਟੀ ਜਿੱਤੀ ਹੋਵੇ ਤੇ ਉਹ ਫਿਰ ਧਾਂਦਲੀ ਦਾ ਉਹਦੇ ਵਾਸਤੇ ਸ਼ਾਇਦ ਐਡਾ ਉਹ ਇੰਪੋਰਟੈਂਸ ਨਹੀਂ ਰਹਿੰਦੀ ਤੇ ਅਸੀਂ ਉਹਨੂੰ ਇੱਕ ਮਾਰਜਨ ਦੇ ਕੇ ਕਰਨੇ। ਲੇਕਿਨ ਉਹਨਾਂ ਦੀ 1-2 ਗੱਲਾਂ ਉਹ ਬੜੀਆਂ ਜਿਹੜੀਆਂ ਕਾਬਲੇ ਗੌਰ ਸਨ ਜਾਂ ਜਿਹੜੀਆਂ ਉਹਨਾਂ ਨੇ ਅੱਗੇ ਮੈਸੇਜ ਦਿੱਤਾ। ਇੱਕ ਤੇ ਦਿੱਤਾ ਕਿ ਸਿਆਸੀ ਇਖਤਲਾਫਾਤ ਨੂੰ ਦੁਸ਼ਮਣੀ 'ਚ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕੋਈ ਦੁਸ਼ਮਣੀ 'ਚ ਕੰਮ। ਬਿਲਕੁਲ ਹਾਂ, ਇਹ ਤਾਂ ਉਹਨਾਂ ਨੇ ਬਲਕਿ ਆਗਾਜ਼ ਹੀ ਇੱਥੋਂ ਕੀਤਾ ਨਾ ਜੀ ਸਾਹਿਬ। ਹਾਂ ਦੂਸਰਾ ਉਹਨਾਂ ਨੇ ਇੱਕ ਕਿਹਾ ਕਿ ਜਿਹੜਾ ਪੀਪਲਸ ਪਾਰਟੀ ਦਾ ਜੋ ਸਾਡਾ ਇਲੈਕਸ਼ਨ ਦੇ ਉੱਤੇ ਜਿਹੜਾ ਰਵੱਈਆ ਸੀ ਤੇ ਉਹਦੇ ਤੇ ਉਹਨਾਂ ਨੇ ਕਿਹਾ ਕਿ ਉਹ ਅਫਸੋਸ ਹੈਗਾ ਔਰ ਮੈਂ ਨਹੀਂ ਸੀ ਸਮਝਦਾ ਕਿ ਉਹ ਇਸ ਹੱਦ ਤੱਕ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕਰਨਗੇ। ਤੇ ਇੱਕ ਇਹ ਉਹਨਾਂ ਦੀ ਗੱਲ ਸੀ ਜਿਹੜੀ ਮੈਨੂੰ ਨਜ਼ਰ ਆਈ ਗੱਲ। ਤੇ ਉਹਦੇ ਵਿੱਚ ਦੂਸਰੀ ਜਿਹੜੀ ਮੈਨੂੰ ਇਹਦੇ 'ਚ ਨਜ਼ਰ ਆਈ ਉਹ ਇਹ ਆਈ ਕਿ ਉਹਨਾਂ ਨੇ ਉੱਥੇ ਜਿਹੜੀ ਕਲਅਦਮ ਐਕਸ਼ਨ ਕਮੇਟੀ ਜਿਹੜੀ ਉੱਥੇ ਬੈਠੀ ਹੋਈ ਹੈ ਜਾਂ ਜੋ ਕੁਝ ਕਰ ਰਹੀ ਹੈ ਉਹਦੇ ਉੱਤੇ ਉਹਨਾਂ ਨੇ ਗੱਲ ਨਹੀਂ ਕੀਤੀ। ਹੁਣ ਕਿਉਂ ਨਹੀਂ ਕੀਤੀ, ਉਹਦਾ ਰੀਜ਼ਨ ਕੀ ਸੀ, ਤੇ ਅਗਰ ਮੇਰੇ ਕੋਲੋਂ ਪੁੱਛੋ ਤੇ ਮੇਰਾ ਖਿਆਲ ਸੀ ਕਿ ਉਹਦੇ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਚਾਹੀਦਾ। ਲੇਕਿਨ ਉਹਨਾਂ ਨੇ ਨਹੀਂ ਕੀਤਾ। ਹਾਂਜੀ ਕਲੀਅਰ ਨਾਲ ਉਹਨਾਂ ਨੇ ਇਸ਼ਾਰਾਤਨ ਤੇ ਗੱਲ ਕੀਤੀ ਹੈ ਕਿ ਵੀ ਉੱਥੇ ਜੋ ਸੂਰਤ ਹਾਲ ਹੈ ਇਸ ਵਕਤ ਬਣੀ ਉਹਦੇ ਮਾਜ਼ੀ ਨੇ ਹਕੂਮਤਾਂ ਜ਼ਿੰਮੇਦਾਰ ਨੇ। ਲੇਕਿਨ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਹਿਲੇ ਵੀ ਤੁਸੀਂ ਇਹਦੇ ਤੇ ਬੜੀ ਕਿਹਾ ਹੈ ਕਿ ਵੀ ਇਹਨਾਂ ਨੂੰ ਕਲੀਅਰ ਸਟਾਂਸ ਜਿਹੜਾ ਉਹ ਲੈਣਾ ਚਾਹੀਦਾ ਸਿਆਸੀ ਕਿਆਦਤ ਨੂੰ ਲੈਣਾ ਚਾਹੀਦਾ। ਔਰ ਮੈਂ ਇਹ ਸਮਝਦਾ ਹਾਂ ਕਿ ਵੀ ਇਹਨਾਂ ਨੂੰ ਬਿਲਕੁਲ ਵਾਜ਼ੇ 2 ਟੋਕ ਮੌਕਾ ਵਿੱਚ, ਕਿਉਂਕਿ ਅੱਜ ਬਹੁਤ ਅੱਛਾ ਮੌਕਾ ਸੀ ਮੁਸਲਿਮ ਲੀਗ ਦੀ ਕਿਆਦਤ ਵਾਸਤੇ ਕਿਉਂਕਿ ਵਜ਼ੀਰ ਆਜ਼ਮ ਸਾਹਿਬ ਨਾਲ ਬੈਠੇ ਨੇ, ਨਾਇਬ ਵਜ਼ੀਰ ਆਜ਼ਮ ਨਾਲ ਸਨ, ਵਜ਼ੀਰ ਆਜ਼ਮ ਸਾਹਿਬ ਬੈਠੇ ਨੇ, ਯਾਨੀ ਪੂਰੀ ਮੁਸਲਿਮ ਲੀਗ ਬੈਠੀ ਹੋਈ ਹੈ। ਜਿਹੜੀ ਮੁਸਲਿਮ ਲੀਗ ਦੀ ਟੌਪ ਕਿਆਦਤ ਹੈ ਉਹ ਬੈਠੀ ਹੋਈ ਹੈ ਔਰ ਉਹ ਜਿਹੜੇ ਨੇ ਮੀਆਂ ਸਾਹਿਬ ਉਹ ਖੁਦ ਨੇ ਤੇ ਉਹ ਆਜ਼ਾਦ ਕਸ਼ਮੀਰ ਦੇ ਉੱਤੇ ਹੀ ਉਹ ਗੱਲ ਕਰ ਰਹੇ ਨੇ। ਬਿਲਕੁਲ ਹਾਂ, ਮੈਂ ਸਾਰੀ ਤੁਹਾਡੀ ਪਾਰਲੀਮਾਨੀ ਪਾਰਟੀ ਉੱਥੇ ਮੌਜੂਦ ਸੀ। ਯਾਨੀ ਉੱਥੇ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਜਿਹੜਾ ਅਗਰ ਅਸੀਂ ਤਜਜ਼ੀਆ ਲੈਂਦੇ ਹਾਂ, ਅਸੀਂ ਆਪਣਾ ਤਜਜ਼ੀਆ ਕਰ ਰਹੇ ਹਾਂ ਤੇ ਉਹਨਾਂ ਨੂੰ ਇੱਕ ਮੁਸਲਿਮ ਲੀਗ ਦੀ ਪਾਲਿਸੀ ਸਮਝਿਆ ਜਾਏ। ਬਿਲਕੁਲ ਠੀਕ, ਇਹੋ ਹੀ ਸਮਝਿਆ ਜਾਏ। ਉਹਨਾਂ ਦੀ ਗੱਲ ਬਹੁਤ ਅੱਛੀ ਹੈ ਕਿ ਦੁਸ਼ਮਣੀ ਨਹੀਂ ਹੋਣੀ ਚਾਹੀਦੀ। ਨੋ ਡਾਊਟ ਕਿ ਪੋਲਿਟਿਕਸ ਇਜ਼ ਅ ਪੋਲਿਟਿਕਸ, ਇਹਦੇ 'ਚ ਕੋਈ ਜ਼ਾਤੀ ਦੁਸ਼ਮਣੀਆਂ ਤੇ ਹੁੰਦੀਆਂ ਨਹੀਂ। ਤੁਸੀਂ ਮੌਕੇ ਦੀ ਮੁਨਾਸਬਤ ਦੇ ਹਿਸਾਬ ਦੇ ਨਾਲ ਆਪਣੀ ਸਟ੍ਰੈਟਜੀ ਬਣਾਉਣੀ ਹੁੰਦੀ ਹੈ। ਇਲੈਕਸ਼ਨ ਵਾਸਤੇ ਤੁਹਾਡੀ ਸਟ੍ਰੈਟਜੀ ਹੁੰਦੀ ਇੱਕ ਅਲੱਗ ਚੀਜ਼ ਹੁੰਦੀ ਹੈ, ਪਾਰਟੀ ਦੀ ਸਿਆਸਤ। ਔਰ ਜਦੋਂ ਪਾਰਟੀ ਗਵਰਨਮੈਂਟ 'ਚ ਆ ਜਾਂਦੀ ਤੇ ਉਹਨੇ ਗਵਰਨਮੈਂਟ ਨੂੰ ਕਿਵੇਂ ਚਲਾਉਣਾ, ਆਪਣਾ ਮਨਸ਼ੂਰ ਕਿਵੇਂ, ਉਹਦੀ ਸਟ੍ਰੈਟਜੀ ਇਹਦੀ ਇੱਕ ਡਿਫਰੈਂਟ ਸਟ੍ਰੈਟਜੀ। ਵੈਸੇ ਸਾਨੂੰ ਅਗਰ ਸਟ੍ਰੈਟਜੀ ਦੇਖੀਏ ਤੇ ਇਲੈਕਸ਼ਨ ਕੈਂਪੇਨ ਨੂੰ ਜਦੋਂ ਉਹਨਾਂ ਨੇ ਕੀਤੀ ਸੀ ਤੇ ਤੁਹਾਨੂੰ ਯਾਦ ਹੋਏਗਾ ਅਸੀਂ ਉਦੋਂ ਵੀ ਡਿਸਕਸ ਕੀਤਾ ਕਿ ਉਹਨਾਂ ਨੇ ਕਿਹਾ ਕਿ ਬਿਲਾਵਲ तुम मेरे बरखुरदार और बुरा ना मानना। सियासत में जो है वो इख्तलाफ होना चाहिए, छोटी मोटी छेड़खानी होनी चाहिए, लेकिन दुश्मनी नहीं होनी चाहिए। ਤੁਸੀਂ ਇਹਦੇ ਬਾਰੇ 'ਚ ਮੈਂ ਅਸੀਂ ਰਾਏ ਵੀ ਦਿੰਦੇ ਰਹੇ। ਮੈਂ ਵੀ ਇਹੋ ਹੀ ਗੱਲ ਕਿਹਾ ਸੀ ਕਿ ਦੇਖੋ ਗੱਲ ਇਹ ਹੁੰਦੀ ਕਿ ਬਿਲਾਵਲ ਸਾਹਿਬ ਦੇ ਬਾਰੇ 'ਚ ਮੈਂ ਅੱਗੇ ਵੀ ਗੱਲ ਕਰ ਰਿਹਾ ਕਿ ਮੈਨੂੰ ਉਹਨਾਂ ਦੇ ਬਾਰੇ 'ਚ ਇੱਕ ਬੜਾ
ਖੁਸ਼ਗੁਮਾਨੀ ਹੈ ਔਰ ਉਹ ਅੱਛੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹ ਯਕੀਨਨ ਆਪਣਾ ਰੋਲ ਪਲੇ ਕਰਨਗੇ ਮੁਲਕ ਵਾਸਤੇ ਔਰ ਆਪਣੀ ਪਾਰਟੀ ਵਾਸਤੇ, ਔਰ ਕਰਨਾ ਵੀ ਉਹਨਾਂ ਨੂੰ ਚਾਹੀਦਾ ਹੈ। ਲੇਕਿਨ ਮੈਨੂੰ ਲੱਗਦਾ ਕਿ ਜਿਹੜੀ ਪਾਰਟੀ ਦੀ ਉਹਨਾਂ ਦੀ ਤਨਜ਼ੀਮ ਹੈ, ਪਾਰਟੀ ਦੀ ਜਿਹੜੀ ਅਹੁਦੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਇਸ ਵੇਲੇ ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਲੋਕ ਬੈਠੇ ਨੇ, ਉਹ ਮੇਰਾ ਖਿਆਲ ਹੈਗਾ ਕਿ ਉਹਨਾਂ ਨੂੰ ਨਵੀਂ ਜਿਹੜੀ ਸਿਆਸਤ ਦੀ ਨਵੀਂ ਡਾਇਨਾਮਿਕਸ ਹੈਗੀਆਂ ਨੇ, ਜਿਹੜੀ ਆਵਾਮ ਜੋ ਚਾਹੁੰਦੀ ਹੈ, ਹਾਂਜੀ ਦੇਖੋ ਜੀ ਉਹ ਤੁਹਾਨੂੰ ਉਹਦੇ ਤੇ ਗੌਰ ਕਰਨਾ ਚਾਹੀਦਾ। ਜਿਹੜਾ ਤੁਸੀਂ 90s ਦੀ ਪੋਲਿਟਿਕਸ ਨੂੰ ਸਮਝ ਰਹੇ ਹੋ ਜਾਂ ਜ਼ਿਆਉਲ ਹੱਕ ਦੇ ਮਾਰਸ਼ਲ ਲਾ ਤੋਂ ਬਾਅਦ ਜੋ ਪਾਲਿਸੀ ਤੁਸੀਂ ਅਖਤਿਆਰ ਕੀਤੀ ਹੈ ਸਿਆਸੀ, ਉਹਦੇ 'ਚ ਤੇ ਅੱਜ ਦੇ ਹਾਲਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬਿਲਕੁਲ ਬਿਲਕੁਲ ਅੱਜ ਦਾ ਯੰਗਸਟਰ ਡਿਫਰੈਂਟ ਹੈਗਾ। ਜਿਹੜਾ 1977 ਦਾ ਜਿਹੜਾ ਯੰਗ ਆਦਮੀ ਸੀ, ਜਵਾਨ ਆਦਮੀ ਸੀ, ਉਹ ਅੱਜ 60 65 ਜਾਂ ਉਹ 70 ਸਾਲ ਦੇ ਅਰਸੇ ਤੇ ਚਲਾ ਜਾਂ 55 ਸਾਲ ਦੇ ਚ ਆ ਚੁੱਕੇ ਹੈ। ਉਹ ਹੋਰ ਚੀਜ਼ ਦੇ ਤੇ ਬੱਚੇ ਜਿਹੜੇ ਨੇ ਉਹ ਜਵਾਨ ਹੋ ਗਏ ਨੇ, ਇਕਨੋਮੀਜ਼ ਅੱਗੇ ਲੱਗ ਗਈ, ਸਾਇੰਸ ਔਰ ਟੈਕਨੋਲੋਜੀ ਬਹੁਤ ਅੱਗੇ ਚਲੀ ਗਈ, ਦੁਨੀਆ ਦੀ ਤਰੱਕੀ ਦਾ ਸਫ਼ਰ ਬਹੁਤ ਅੱਗੇ ਚਲਾ ਗਿਆ, ਸਿਆਸੀ ਨਜ਼ਰੀਆਤ ਦੇ ਅੰਦਰ ਬਹੁਤ ਜ਼ਿਆਦਾ ਤਬਦੀਲੀਆਂ ਆ ਗਈਆਂ। ਸੋਸ਼ਲਿਜ਼ਮ ਤੇ ਔਰ ਕੈਪੀਟਲਿਜ਼ਮ ਦੀ ਜਿਹੜੀ ਲੜਾਈ ਸੀ ਉਹਨੇ ਨਵਾਂ ਰੰਗ ਲੈ ਲਿਆ, ਉਹ ਇੱਕ ਨਿਊ ਸ਼ੇਪ ਦੇ ਵਿੱਚ ਪੋਲੀਟੀਕਲ ਇਕਨੋਮੀ ਆ ਗਈ। ਤੇ ਮੇਰਾ ਖਿਆਲ ਹੈ ਕਿ ਪੀਪਲਸ ਪਾਰਟੀ ਦੀ ਵੀ ਔਰ ਮੁਸਲਿਮ ਲੀਗ ਨੂਨ ਦੀ ਵੀ ਕਿਆਦਤ ਜਿਹੜੀ ਆ ਵੱਡੀਆਂ ਕਿਆਦਤਾਂ ਨੇ, ਇਹਨਾਂ ਨੂੰ ਨਿਊ ਡਾਇਨਾਮਿਕਸ ਦੇ ਉੱਤੇ ਸਮਝਣ ਦੀ ਜ਼ਰੂਰਤ ਹੈ ਕਿ ਅੱਜ ਦਾ ਕਿਸੇ ਹੱਦ ਤੱਕ ਮੈਂ ਸਮਝਦਾ ਕਿ ਮੁਸਲਿਮ ਲੀਗ ਨੂਨ ਇੱਕ ਉਹਦੇ ਦੀ ਤਰਫ ਉਹ ਜਾ ਰਹੀ ਹੈ। ਯਾਨੀ ਉਹਨਾਂ ਨੇ ਬੜੀ ਦੇਰ ਤੋਂ ਇਹ ਏਜੰਡਾ ਲਿਆ ਕਿ ਡਿਵੈਲਪਮੈਂਟ ਓਰੀਐਂਟਡ ਪੋਲਿਟਿਕਸ ਕੀਤੀ ਜਾਵੇ, ਲੋਕ ਡਿਵੈਲਪਮੈਂਟ ਨੂੰ ਵੋਟ ਦਿੰਦੇ ਨੇ, ਨਾਰਿਆਂ ਦੇ ਨਾਲ ਨਹੀਂ ਵੋਟ ਆਏ। ਅੱਛਾ ਸ਼ੋਰ ਸਾਹਿਬ, ਇੱਥੇ ਇੱਕ ਚੀਜ਼ ਹੈ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਸਿਆਸਤ ਵੀ ਚੇਂਜ ਹੋਈ ਸਾਡੇ ਪਿਛਲੇ ਕੁਝ ਅਰਸੇ ਤੋਂ ਅਸੀਂ ਦੇਖਿਆ ਕਿ ਮੁਲਕ ਦੇ ਵਿੱਚ ਇੱਕ ਇਹ ਨੈਰੇਟਿਵ ਜਿਹੜਾ ਧਾਂਦਲੀ ਦਾ ਔਰ ਚੀਜ਼ਾਂ ਮਾਯੂਸੀ ਔਰ ਸਾਰੀ ਚੀਜ਼ਾਂ ਦਾ ਬਹੁਤ ਜ਼ਿਆਦਾ ਫੈਲਾਇਆ ਗਿਆ, ਔਰ ਇਸ ਤਰ੍ਹਾਂ ਕਿਹਾ ਗਿਆ ਕਿ ਜਿਵੇਂ ਇੱਥੇ ਸਾਰੇ ਦਾ ਸਾਰਾ ਇਲੈਕਸ਼ਨ ਹੀ ਚੋਰੀ ਹੋ ਜਾਂਦਾ, ਔਰ ਜਿਹੜਾ ਵੀ ਜਿੱਤਦਾ ਉਹ ਕਹਿੰਦਾ ਮੈਂ ਤੇ ਸ਼ਫਾਫ ਇਲੈਕਸ਼ਨ ਨਾਲ ਜਿੱਤਿਆ, ਜਿਹੜਾ ਹਾਰ ਜਾਂਦਾ ਉਹ ਧਾਂਦਲੀ ਦਾ ਜ਼ੋਰ ਲਾਉਂਦਾ। ਇਸ ਵਕਤ ਆਜ਼ਾਦ ਕਸ਼ਮੀਰ ਦੀ ਅਗਰ ਸੂਰਤ ਹਾਲ ਅਸੀਂ ਦੇਖੀਏ, ਪੀਪਲਸ ਪਾਰਟੀ ਦੇ ਉੱਤੇ ਗਵਰਨਮੈਂਟ ਸੀ, ਇਲੈਕਸ਼ਨਸ ਹੋਏ, ਪੀਪਲਸ ਪਾਰਟੀ ਨੇ ਹੀ ਧਾਂਦਲੀ ਦਾ ਉੱਥੇ ਬਹੁਤ ਜ਼ਿਆਦਾ ਸ਼ੋਰ ਕੀਤਾ। ਬਿਲਕੁਲ। ਅੱਛਾ ਹੁਣ ਇਹ ਜਿਹੜਾ ਨੈਰੇਟਿਵ ਹੈ, ਜਿਹੜੇ ਆਜ਼ਾਦ ਕਸ਼ਮੀਰ 'ਚ ਵੀ ਲੋਕ ਬੈਠੇ ਨੇ ਜਾਂ ਕੋਈ ਨਾਰਾਜ਼ ਲੋਕ ਵੀ ਹੈ ਨੇ, ਸਾਰੇ ਦੇ ਸਾਰੇ ਜਿਹੜੇ ਨੇ ਉਹ ਤੇ ਇਸ ਤਰ੍ਹਾਂ ਨਹੀਂ ਕਿ ਬਿਲਕੁਲ ਕਦਮ ਆਵਾਮੀ ਐਕਸ਼ਨ ਕਮੇਟੀ ਦੇ ਨਾਲ ਹੀ ਨੇ, ਲੋਕਾਂ ਨੂੰ ਤਾਂ ਜ਼ਾਹਿਰ ਬੇਵਕੂਫ ਬਣਾਇਆ ਗਿਆ ਔਰ ਐਸੇ ਚੀਜ਼ਾਂ ਦੇ ਉੱਤੇ ਬਣਾਇਆ ਗਿਆ ਕਿ ਸਾਡਾ ਹੱਕ ਜਿਹੜਾ ਵੀ ਹੈ ਸਾਡਾ ਵੋਟ ਚੋਰੀ ਕਰ ਲਿਆ ਜਾਂਦਾ। ਤੇ ਇਹ ਉੱਥੇ ਵੀ ਧਾਂਦਲੀ ਦਾ ਨਾਰਾ ਇਹਨਾਂ ਨੇ ਹੀ ਲਾਇਆ ਤੇ ਸਿਸਟਮ ਦੇ ਵਿੱਚ ਹੈ ਨੇ, ਮੌਜੂਦ ਨੇ, ਸਿਸਟਮ ਦੇ ਬੈਨੀਫਿਸ਼ਰੀ ਵੀ ਨੇ, ਲੇਕਿਨ ਫਿਰ ਉਹ ਇੱਕ ਉਹਨਾਂ ਨੇ ਸ਼ਾਇਦ ਕਿਸੇ ਨੇ ਮਿਸਗਾਈਡ ਕੀਤਾ ਜਾਂ ਉਹ ਸਮਝਦੇ ਨੇ ਕਿ ਅਗਰ ਅਸੀਂ ਧਾਂਦਲੀ ਦਾ ਬਿਆਨੀਆ ਬਣਾਵਾਂਗੇ ਤੇ ਸ਼ਾਇਦ ਸਾਨੂੰ ਪਪੂਲੈਰਿਟੀ ਮਿਲ ਜਾਏਗੀ। ਤੇ ਇੱਥੇ ਕਿਆ ਉਹ ਮੌਜੂਦਾ ਸਿਆਸਤ ਨੂੰ ਸਮਝ ਨਹੀਂ ਰਹੇ, ਉਹਨਾਂ ਕੋਲ ਮਿਸਕੈਲਕੂਲੇਸ਼ਨ ਹੋਈ ਹੈ, ਦਾਨਿਸਤਾ ਤੌਰ ਤੇ ਚੀਜ਼ਾਂ ਕੀਤੀਆਂ ਜਾ ਰਹੀਆਂ? ਨਹੀਂ, ਇਹਦੇ 'ਚ ਨਾ ਬਹੁਤ ਸਾਰੀ ਚੀਜ਼ਾਂ ਨੇ। ਇਮੈਚੁਰਿਟੀ ਆਫ ਪੋਲੀਟੀਕਲ ਪਾਰਟੀਜ਼, ਪੋਲੀਟੀਕਲ ਲੀਡਰਸ਼ਿਪ, ਰਾਈਟ, ਇਹਦੇ 'ਚ ਇੰਪੋਰਟੈਂਟ ਚੀਜ਼ ਜਿਹੜੀ ਆਉਂਦੀ ਹੈ ਉਹਦੀ ਵਜ੍ਹਾ ਹੈਗੀ ਕਿ ਜਿਹੜੀ ਫਰਜ਼ ਕਰੋ ਕਿ ਬਿਲਾਵਲ ਭੁੱਟੋ ਸਾਹਿਬ ਨੇ ਔਰ ਉਹਨਾਂ ਦੀ ਪਾਰਟੀ ਦੇ ਜਿਹੜੇ ਮੇਨ ਲੋਕ ਨੇ ਜਿਹੜੇ ਅੱਗੋਂ ਆਪਣੀ ਫੀਡ ਲੈ ਰਹੇ ਨੇ ਤੇ ਜਿਹੜੀ ਪਾਰਟੀ ਉਹਨਾਂ ਨੂੰ ਫੀਡ ਦੇ ਰਹੀ ਹੈ, ਉਹ ਫੀਡ ਜਿਹੜੀ ਹੈ ਜਿਸਲੇ ਕਾਇਦ ਤੱਕ ਪਹੁੰਚੇਗੀ ਉਹਨਾਂ ਨੂੰ ਇਹ ਦੱਸਿਆ ਜਾਏਗਾ ਕਿ ਇੱਥੇ ਅਸੀਂ ਸਟ੍ਰੈਟਜੀ ਕੀ ਬਣਾਉਣੀ ਹੈ, ਅਸੀਂ ਐਂਟੀ ਮੁਸਲਿਮ ਲੀਗ ਪੋਲਿਟਿਕਸ ਰੱਖਣੀ ਹੈ, ਐਂਟੀ ਨਵਾਜ਼ ਸ਼ਰੀਫ ਪੋਲਿਟਿਕਸ ਰੱਖਣੀ ਹੈ, ਅਸੀਂ ਜਿਹੜਾ ਉੱਥੇ ਕਲਅਦਮ ਐਕਸ਼ਨ ਕਮੇਟੀ ਬੈਠੀ ਹੈ ਜਾਂ ਉਹਨਾਂ ਦਾ ਵੋਟ ਜਿਹੜਾ ਉਹਨਾਂ ਦੇ ਨਾਲ ਜਿਹੜੇ ਹਮਦਰਦੀ ਵਾਲੇ ਨੇ ਸਾਨੂੰ ਉਹਨਾਂ ਦਾ ਵੋਟ ਚਾਹੀਦਾ, ਪੀਟੀਆਈ ਨੇ ਬਾਈਕਾਟ ਕੀਤਾ ਸਾਨੂੰ ਉਹਨਾਂ ਦਾ ਵੋਟ ਚਾਹੀਦਾ। ਤੇ ਇਹਦੇ ਵਿੱਚੋਂ ਮਿਸਕੈਲਕੂਲੇਸ਼ਨ ਹੁੰਦੀ ਹੈ ਇਹਦੇ 'ਚ। ਮੇਰਾ ਜਿਹੜੀ ਪਹਿਲੇ ਵੀ ਮੈਂ ਜਿਹੜੀ ਗੱਲ ਕੀਤੀ ਹੈ ਕਿ ਜਿਹੜੀ ਪੀਪਲਸ ਪਾਰਟੀ ਦੀ ਪੰਜਾਬ ਦੀ ਕਿਆਦਤ ਹੈਗੀ ਹੈ, ਉਹਨਾਂ ਸਿੰਧ ਵਾਲਿਆਂ ਨੂੰ ਤੇ ਖੈਰ ਇਹ ਕਹਿ ਸਕਦੇ ਕਿ ਉਹਨਾਂ ਨੂੰ ਪੰਜਾਬ ਦੇ ਡਾਇਨਾਮਿਕਸ ਦਾ ਨਹੀਂ ਅੰਦਾਜ਼ਾ ਹੋਏਗਾ। ਹੁਣ ਜਿਹੜੀ ਪੰਜਾਬ ਦੀ ਡਾਇਨਾਮਿਕਸ ਔਰ ਆਜ਼ਾਦ ਕਸ਼ਮੀਰ ਦੇ ਅੰਦਰ ਦੀ ਡਾਇਨਾਮਿਕਸ ਡਿਫਰੈਂਟ ਚੀਜ਼ਾਂ ਨੇ। ਜਿਹੜਾ ਆਜ਼ਾਦ ਕਸ਼ਮੀਰ ਦਾ ਵੋਟਰ ਹੈਗਾ ਜਾਂ ਉੱਥੋਂ ਦਾ ਜਿਹੜਾ ਸਟੇਕ ਹੋਲਡਰ ਹੈਗਾ ਉਹਦੀ ਡਿਮਾਂਡਸ ਸਮਥਿੰਗ ਡਿਫਰੈਂਟ, ਤੇ ਜਿੱਦੋਂ ਮੱਦੇ ਨਜ਼ਰ ਰੱਖਣਾ ਚਾਹੀਦਾ ਸੀ ਪੀਪਲਸ ਪਾਰਟੀ ਨੂੰ ਇਲੈਕਸ਼ਨ ਦੇ ਵਿੱਚ ਧਾਂਦਲੀ ਦਾ ਫੈਨੋਮੇਨਾ ਉਹ ਤੁਸੀਂ ਕਿਉਂਕਿ ਇਸ ਵਾਸਤੇ ਫੈਲਾਇਆ ਕਿ ਤੁਸੀਂ ਆਪਣੇ ਉਮੀਦਵਾਰਾਂ ਦੀ ਹਾਰ ਨੂੰ ਤਸਲੀਮ ਨਹੀਂ ਕੀਤਾ। ਤੁਹਾਡੇ ਜ਼ਿਹਨ ਦੇ ਵਿੱਚ ਆਇਆ ਕਿ ਜਿਵੇਂ ਉਹਨਾਂ ਦੇ ਚੌਧਰੀ ਯਾਸੀਨ ਦਾ ਜ਼ਿਕਰ ਕੀਤਾ ਕਿ ਯੂ ਐਡ ਏ ਸਟਰੋਂਗ ਉਮੀਦਵਾਰ ਸਨ, ਉਹ ਕਿਵੇਂ ਹਾਰ ਸਕਦੇ, ਮੇਰਾ ਜ਼ਿਹਨ ਨਹੀਂ ਮੰਨਦਾ। ਲੇਕਿਨ ਉਹੀ ਗੱਲ ਅੱਜ ਮੀਆਂ ਨਵਾਜ਼ ਸ਼ਰੀਫ ਨੇ ਵੀ ਅਨਦਰ ਵਰਡ ਉਹਨਾਂ ਨੇ ਇਹ ਕੀਤੀ ਕਿ ਵੀ ਸਾਡੇ ਬਹੁਤ ਮਜ਼ਬੂਤ ਉਮੀਦਵਾਰ ਹਾਰ ਗਏ, ਤੇ ਲੇਕਿਨ ਸਾਨੂੰ ਗੌਰ ਕਰਨਾ ਚਾਹੀਦਾ ਕਿ ਉਹ ਮੈਂ ਸਮਝਦਾ ਕਿ ਲੌਜੀਕਲ ਗੱਲ ਹੈ ਜਾਏ ਕਿ ਅਸੀਂ ਇਲੈਕਸ਼ਨ ਕਮਿਸ਼ਨ ਦੇ ਉੱਤੇ ਆਵਾਜ਼ ਉਠਾਈਏ ਜਾਂ ਇਲੈਕਸ਼ਨ ਕਮਿਸ਼ਨ ਨੂੰ ਮੁਤਨਾਜ਼ਾ ਕਰੀਏ। ਕਿਉਂ
ਕਿ ਜਿਸਲੇ ਪੋਲੀਟੀਕਲ ਪਾਰਟੀਆਂ ਮੇਨਸਟ੍ਰੀਮ ਪੋਲੀਟੀਕਲ ਪਾਰਟੀਆਂ ਇਹ ਆਪਣੇ ਹੀ ਅਦਾਰੇ ਨੂੰ ਨੈਸ਼ਨਲ ਅਦਾਰੇ ਨੂੰ ਉਹਨੂੰ ਮਿਲਾਇਨ ਕਰਨ, ਉਹਦੇ ਉੱਤੇ ਇਲਜ਼ਾਮਾਤ ਆਇਦ ਕਰਨ ਕਿ ਸਾਨੂੰ ਹਰਾ ਦਿੱਤਾ ਗਿਆ, ਐਸਟੈਬਲਿਸ਼ਮੈਂਟ ਵਿੱਚ ਮਿਲ ਗਈ, ਫਲਾਮ ਮਿਲ ਗਿਆ ਤੇ ਉਹਨਾਂ ਨੇ ਸਾਨੂੰ ਹਰਾ ਦਿੱਤਾ ਗਿਆ, ਤੇ ਇੱਕ ਤੁਸੀਂ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕਰੋ। ਤੇ ਇਹ ਜਿਹੜੀ ਸਟ੍ਰੈਟਜੀ ਹੈਗੀ ਹੈ ਇਹ ਇੰਤਸ਼ਾਰ ਫੈਲਾਉਣ ਵਾਲੀ ਸਟ੍ਰੈਟਜੀ ਹੈ, ਮਾਯੂਸੀ ਫੈਲਾਉਣ ਵਾਲੀ ਸਟ੍ਰੈਟਜੀ ਹੈ। ਆਪਣੇ ਵੋਟਰ ਨੂੰ ਤੁਸੀਂ ਇਸ ਤਰ੍ਹਾਂ ਮੁਤਮਈਨ ਤੇ ਕਰਦੇ ਹੋ, ਲੇਕਿਨ ਉਹਨਾਂ ਦੇ ਅੰਦਰ ਤੁਸੀਂ ਇੰਤਸ਼ਾਰ ਫੈਲਾਉਂਦੇ ਹੋ। ਇੰਟਰਨੈਸ਼ਨਲ ਸਤ੍ਹਾ ਦੇ ਤੁਸੀਂ ਆਪਣੇ ਜਿਹੜਾ ਅਦਾਰੇ ਨੇ ਉਹਨਾਂ ਨੂੰ ਡਾਊਨਗ੍ਰੇਡ ਹਾਂਜੀ, ਔਰ ਇਹਦੇ ਨਾਲ ਬਿਹਤਰ ਤਰੀਕਾ ਹੈ ਕਿ ਤੁਸੀਂ ਜਦੋਂ ਪਾਰਲੀਮੈਂਟ 'ਚ ਯਾਰ ਬੈਠੇ ਹੋ, ਉੱਥੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਅਗਰ ਜਿੱਥੇ ਸਮੇਂ ਮਸਾਇਲ ਹੈਗੇ ਨੇ, ਹਾਂ ਠੀਕ ਹੈ, ਇਲੈਕਸ਼ਨ ਕਮਿਸ਼ਨ ਦੇ ਉੱਥੇ ਅੰਦਰ ਤੁਸੀਂ ਆਈਨ ਦੀ ਤਰਮੀਮ ਕਰ ਲਓ, ਇਲੈਕਸ਼ਨ ਕਮਿਸ਼ਨ ਨੂੰ ਬਾਖਤਿਆਰ ਬਣਾਓ। ਜਿਹੜੀ ਚੀਜ਼ ਸਮਝਦੇ ਹੋ ਜ਼ਾਹਰ ਹੈ ਫਾਰਮ 47 ਫਾਰਮ 48 ਇਹ ਤਾਂ ਬਣਨੇ ਹੀ ਬਣਨੇ ਨੇ, ਕਿਧਰੇ ਨਾ ਕਿਧਰੇ ਤੇ ਤੁਸੀਂ ਵੋਟਾਂ ਦਾ ਅੰਦਰਾਜ ਕਰਨਾ ਹੈ ਕਿ ਨਹੀਂ ਕਰਨਾ। ਬਿਲਕੁਲ ਜ਼ਾਹਰ ਹੈ ਕੋਈ ਕਾਗਜ਼ ਕਰਨਾ ਹੈ ਕਿ ਨਹੀਂ ਕਰਨਾ, ਤੁਹਾਡਾ ਪੋਲੀਟੀਕਲ ਏਜੰਟ ਬੈਠਾ ਹੁੰਦਾ ਹੈ, ਤੁਸੀਂ ਸ਼ਨਾਖਤੀ ਕਾਰਡ ਦੇ ਕੇ ਕਰ ਰਹੇ ਹੁੰਦੇ ਹੋ। ਹੁਣ ਜਿੱਥੇ ਤੁਸੀਂ ਸਮਝਦੇ ਹੋ ਕਿ ਇਸ ਮਰਹਲੇ ਦੇ ਉੱਤੇ ਆ ਕੇ ਟਰਨਿੰਗ ਪੁਆਇੰਟ ਹੁੰਦਾ ਜਿਹਦੇ 'ਚ ਵੋਟਾਂ ਦੀ ਗੜਬੜ ਪੋਸੀਬਲ ਹੋ ਸਕਦੀ ਹੈ, ਤੁਸੀਂ ਉਹਦੇ ਤੇ ਫੋਕਸ ਕਰਕੇ ਤੇ ਪਾਰਲੀਮੈਂਟ ਦੇ ਵਿੱਚ ਆ ਕੇ ਤੁਸੀਂ ਥੱਲੇ ਇਖਤਿਆਰਾਤ ਨੂੰ ਕਨਵਰਟ ਕਰੋ ਤਾਂ ਕਿ ਆਇੰਦਾ ਤੋਂ ਚੀਜ਼ ਨਾ ਹੋਵੇ। ਬਜਾਏ ਉਹ ਤੁਸੀਂ ਕਰਨ ਦੇ ਅਸੈਂਬਲੀ ਦੇ ਵਿੱਚ ਤੁਸੀਂ ਬਹਿਸ ਕੋਈ ਨਹੀਂ ਕਰਨੀ, ਮੈਦਾਨ 'ਚ ਆ ਕੇ ਸਿਆਸਤ 'ਚ ਆ ਕੇ ਤੁਸੀਂ ਮਜ਼ਲੂਮੀਅਤ ਦਾ ਲਬਾਦਾ। ਮੈਂ ਬਿਲਾਵਲ ਸਾਹਿਬ ਨੂੰ ਵੀ ਇਹ ਗੱਲ ਕੀਤੀ ਸੀ ਕਿ ਨਹੀਂ ਇਹ ਗੱਲ ਜਿਵੇਂ ਅੱਜ ਮੈਂ ਮੀਆਂ ਨਵਾਜ਼ ਸ਼ਰੀਫ ਸਾਹਿਬ ਔਰ ਮੁਸਲਿਮ ਲੀਗ ਵਾਲਿਆਂ ਵਾਸਤੇ ਵੀ ਕਰਦੇ ਕਿ ਤੁਹਾਨੂੰ ਉਸ ਕਲਰ ਦਾ ਮਿਲਾ ਐਕਸ਼ਨ ਕਮੇਟੀ ਦੇ ਉੱਤੇ ਕਲੀਅਰ ਸਟੈਂਡ ਕਿਉਂ ਨਹੀਂ ਤੁਸੀਂ ਲਿਆ। ਅੱਜ ਮੀਆਂ ਸਾਹਿਬ ਦਾ ਕੰਮ ਸੀ ਇਹ ਗੱਲ ਕਹਿਣਾ ਕਿ ਜਨਾਬ ਤੁਸੀਂ ਮੁਲਕ ਦੇ ਵਿੱਚ ਇੰਤਸ਼ਾਰ ਫੈਲਾ ਰਹੇ ਹੋ, ਤੁਸੀਂ ਕਸ਼ਮੀਰ ਦੀ ਪਸਮਾਨਦਗੀ ਦਾ ਜ਼ਿੰਮੇਦਾਰ ਹੋ, ਤੁਸੀਂ ਮੁਲਕ ਦੇ ਅੰਦਰ ਇੱਕ ਪੂਰੀ ਪਾਕਿਸਤਾਨ ਦੀ ਸਾਖ ਨੂੰ ਤੁਸੀਂ ਦਾਅ ਤੇ ਲਾਉਣ ਵਾਸਤੇ ਬੈਠੇ ਹੋ। ਉੱਥੇ ਅਸਲਾ ਬੰਦ, ਤੁਹਾਨੂੰ ਰੋਟੀ ਕੌਣ ਦਿੰਦਾ, ਤੁਹਾਨੂੰ ਕੌਣ ਦਿੰਦਾ, ਤੁਸੀਂ ਇਹਦੇ ਤੇ ਕਲੀਅਰ ਸਟੈਂਡ ਲਵੋ ਤਾਂ ਕਿ ਆਜ਼ਾਦ ਕਸ਼ਮੀਰ ਦੇ ਆਵਾਮ ਨੂੰ ਵੀ ਪਤਾ ਲੱਗੇ, ਆਜ਼ਾਦ ਕਸ਼ਮੀਰ ਦੇ ਸਟੇਕ ਹੋਲਡਰ ਨੂੰ ਪਤਾ ਲੱਗੇ, ਪਾਕਿਸਤਾਨ ਦੇ ਸਟੇਕ ਹੋਲਡਰ ਨੂੰ ਪਤਾ ਲੱਗੇ, ਸਾਨੂੰ ਪਤਾ ਲੱਗੇ ਕਿ ਵੀ ਯਾਰ ਤਾਂ ਇਸ ਪਾਰਟੀ ਦਾ ਇੱਕ ਇਹ ਇੰਤਸ਼ਾਰ ਪਸੰਦੀ ਜਾਂ ਇਹੋ ਜਿਹੀ ਗਰੋਹ ਦਾ ਇਹ ਕੀ ਹੈ। ਤੁਸੀਂ ਮੁਸਲਿਮ ਲੀਗ ਨੂੰ ਇਹਦੇ ਉੱਤੇ ਮੁਕੰਮਲ ਦਹਿਸ਼ਤਗਰਦੀ ਦੇ ਉੱਤੇ ਬਤੌਰ ਪਾਰਟੀ, ਪ੍ਰਾਈਮ ਮਿਨਿਸਟਰ ਸਾਹਿਬ ਜਦੋਂ ਵਜ਼ੀਰ ਦਿੰਦੇ ਨੇ ਉਹ ਬਤੌਰ ਵਜ਼ੀਰ ਆਜ਼ਮ ਦਿੰਦੇ ਨੇ, ਬਤੌਰ ਪਾਰਟੀ ਤੁਸੀਂ ਸਟੈਂਡ ਔਰ ਆਪਣੀ ਪਾਰਟੀਆਂ ਦੇ ਅੰਦਰ ਕੈਡਰ ਬਣਾਓ ਜਿਹੜੇ ਤੁਹਾਨੂੰ ਦਰੁਸਤ ਮਾਲੂਮਾਤ ਫਰਾਹਮ ਕਰਨ ਤਾਂ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਆਪਣੇ ਉਮੀਦਵਾਰ ਦਾ ਪਤਾ ਹੋਵੇ ਕਿ ਇਹਦੇ ਪਿੱਛੇ ਜਿੱਤ ਵੀ ਸਕਦਾ ਕਿ ਨਹੀਂ ਜਿੱਤ ਸਕਦਾ, ਕਿ ਐਵੇਂ ਜੋੜ ਤੋੜ ਕਰਕੇ ਟਿਕਟ ਲੈ ਗਿਆ ਤੇ ਜੋੜ ਤੋੜ ਦੀ ਵਜ੍ਹਾ ਨਾਲ ਹੀ ਉਹ ਉਮੀਦਵਾਰ ਆਪਣੇ ਆਪ ਨੂੰ ਤਾਕਤਵਰ ਬਣਾ ਕੇ ਰੱਖਿਆ ਤੇ ਬਾਅਦ ਚ ਤੁਸੀਂ ਧਾਂਦਲੀ ਦੇ ਇਲਜ਼ਾਮ ਲਾਉਂਦੇ ਹੋ, ਆਪਣੇ ਹੀ ਕਾਇਮ ਕੀਤੇ ਹੋਏ ਅਦਾਰੇ ਦੇ ਉੱਤੇ ਤੁਸੀਂ ਮਿਸਟਰਸਟ ਪੈਦਾ ਕਰਦੇ ਹੋ। ਠੀਕ ਇਹ ਮੇਰਾ ਖਿਆਲ ਠੀਕ ਹੈ। ਸਾਹਿਬ ਇਹਦੇ ਤੇ ਹਾਲੇ ਬਹੁਤ ਗੱਲਾਂ ਨੇ ਕਰਨ ਵਾਲੀਆਂ।